ਬਿਸਮਿल्लाहिर्रहमानिर्रहीम ਤੇ अस्सलाम वालेकुम। 4 ਮਈ ਪਾਕਿਸਤਾਨ ਦੇ ਵਿੱਚ ਪੀਰ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 156। ਹੁਣ ਚੱਲਨੇ ਅੱਜ ਦੀਆਂ ਗੂੜੀਆਂ ਨਿੱਘੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਸਭ ਤੋਂ ਪਹਿਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਇਸ ਵੇਲੇ ਚੋਰਾਂ ਨੂੰ ਮੋਰ ਪੈ ਗਏ ਨੇ। ਚੋਰਾਂ ਨੂੰ ਮੋਰ ਮੈਂ ਇਸ ਤੋਂ ਕਹਿ ਰਿਹਾ ਕਿ ਅਸ਼ਰਾਫੀਆ ਆਪਣੇ ਬੱਚੇ ਕੈਮਰੇਜ ਸਿਸਟਮ ਦੇ ਵਿੱਚ ਪੜ੍ਹਾਉਂਦੀ ਹੈ। ਕੈਮਰੇਜ ਸਿਸਟਮ 'ਚ ਇਸ ਲਈ ਪੜ੍ਹਾਉਂਦੀ ਹੈ ਕਿ ਉੱਥੇ ਜ਼ਰਾ ਚਲੋ ਮੈਰਿਟ ਹੋਏਗਾ, ਮਾਮਲਾਤ ਖ਼ਰਾਬ ਨਹੀਂ ਹੋਣਗੇ। ਹੁਣ ਪਾਕਿਸਤਾਨ ਦੇ ਵਿੱਚ ਇਹ ਖਬਰ ਆਈ ਹੈ ਕਿ ਜਿਹੜਾ ਕੈਮਰੇਜ ਪਾਕਿਸਤਾਨ ਹੈ ਉਹਨਾਂ ਨੇ ਜਿਹੜੇ ਇਸ ਸਾਲ ਦੇ A ਲੈਵਲ ਦੇ ਪਰਚੇ ਲਏ ਨੇ, ਉਹਨਾਂ ਜਿਹੜਾ ਮੈਥਮੈਟਿਕਸ ਮਤਲਬ ਰਿਆਜ਼ੀ ਦਾ ਪਰਚਾ ਸੀ ਉਹ ਲੀਕ ਹੋ ਗਿਆ। ਹਾਂਜੀ, ਉਹ ਵਕਤ ਤੋਂ ਪਹਿਲੇ ਹੀ ਕਿਸੇ ਨੇ ਪੈਸੇ ਲੈ ਕੇ ਵੇਚ ਛੱਡਿਆ ਔਰ ਉਹ ਸਟੂਡੈਂਟਾਂ ਨੇ ਪੈਸੇ ਲੈ ਕੇ ਹਾਸਿਲ ਵੀ ਕਰ ਲਿਆ ਅਤੇ ਤਿਆਰੀ ਕਰਕੇ ਮੁਕੰਮਲ ਤੌਰ 'ਤੇ ਉਹਨਾਂ ਨੇ ਉਹ ਪਰਚੇ ਵੀ ਜਿਹੜੇ ਉਹ ਦੇ ਛੱਡੇ। ਅਤੇ ਜਿਹੜੇ ਵਿਚਾਰੇ ਦੂਜੇ ਬੱਚੇ ਸੀ ਜਿਨ੍ਹਾਂ ਨੇ ਪੈਸੇ ਦੇ ਕੇ ਪਰਚਾ ਹਾਸਿਲ ਨਹੀਂ ਕੀਤਾ ਉਹ ਪੜ੍ਹਦੇ ਮਰ ਗਏ, ਅਤੇ ਜਿਨ੍ਹਾਂ ਨੇ ਪੈਸੇ ਦੇ ਕੇ ਪਰਚਾ ਹਾਸਿਲ ਕਰ ਲਿਆ ਸੀ ਉਹਨਾਂ ਨੇ ਜਨਾਬ ਉੱਥੋਂ ਵੇਖ ਕੇ ਅਤੇ ਆਪਣੇ ਪਰਚੇ ਜਿਹੜੇ ਉਹ ਹੱਲ ਕਰਕੇ ਦੇ ਦਿੱਤੇ। ਹੁਣ ਜਿਹੜੇ ਬੱਚੇ ਅਤੇ ਜ਼ਾਹਿਰ ਹੈ ਜਿਨ੍ਹਾਂ ਨੂੰ ਉਹ ਪਰਚਾ ਲੱਭ ਗਿਆ ਪੈਸੇ ਦੇ ਕੇ ਔਰ ਉਹਨਾਂ ਨੇ ਕੈਮਰੇਜ ਦੇ ਉਸ A ਲੈਵਲਸ ਦੇ ਮੈਥਮੈਟਿਕਸ ਦੇ ਪਰਚੇ ਨੂੰ ਉਹਨਾਂ ਨੇ ਹਾਸਿਲ ਕਰਕੇ ਅਤੇ ਆਪਣਾ ਐਗਜ਼ਾਮ ਦੇ ਦਿੱਤਾ, ਉਹਨਾਂ ਦੀਆਂ ਤਾਂ 8-8 ਨੇ। ਅਤੇ ਜਿਹੜੇ ਵਿਚਾਰੇ ਮਿਹਨਤ ਕਰ ਰਹੇ ਸਨ ਉਹ ਹੁਣ ਸਵਾਲ ਪੁੱਛਦੇ ਨੇ ਵੀ ਅਸੀਂ ਕਿਹੜੇ ਪਾਸੇ ਜਾਈਏ। ਤੁਹਾਨੂੰ ਇਹ ਪਤਾ ਹੈ ਨਾ ਕਿ ਉਹ ਜ਼ਾਹਿਰ ਹੈ ਰਿਲੇਟਿਵ ਗ੍ਰੇਡਿੰਗ ਕਰਨਗੇ ਅਤੇ ਉਹਨਾਂ ਦੇ ਨੰਬਰ ਘੱਟ ਜਾਣਗੇ ਆਪੇ ਹੀ। ਉਹ ਹੁਣ ਇਹ ਡਿਮਾਂਡ ਕਰ ਰਹੇ ਨੇ ਕਿ ਜਨਾਬ ਸਾਡਾ ਜਿਹੜਾ ਉਹ ਐਗਜ਼ਾਮ ਦੁਬਾਰਾ ਲਵੋ ਸਾਰਿਆਂ ਦਾ। ਕੈਮਰੇਜ ਵਾਲਿਆਂ ਨੇ ਇਹੋ ਜਿਹਾ ਅਜੇ ਤੱਕ ਕੋਈ ਫੈਸਲਾ ਨਹੀਂ ਕੀਤਾ ਕਿਉਂਕਿ ਜ਼ਾਹਿਰ ਉਹਨਾਂ ਦੇ ਪੈਸੇ ਖਰਚ ਹੋਣੇ ਨੇ, ਦੋਹਰੇ ਐਗਜ਼ਾਮ ਲੈਣਗੇ, ਲੋਕਾਂ 'ਤੇ ਫੀਸ ਨਹੀਂ ਦੋਹਰੇ ਦੇਣੀ। ਹੁਣ ਵੇਖਦੇ ਹੋ ਆਪਣੇ ਸਟੈਂਡਰਡ ਨੂੰ ਮੇਨਟੇਨ ਰੱਖਦੇ ਨੇ ਕਿ ਨਹੀਂ। ਪਹਿਲਾਂ ਤਾਂ ਇਨਕੁਆਇਰੀ ਹੋਣੀ ਚਾਹੀਦੀ ਕਿ ਉਹਨਾਂ ਦਾ ਪਰਚਾ ਕਿਵੇਂ ਲੀਕ ਹੋਇਆ, ਕਿਵੇਂ ਵੇਚਿਆ ਗਿਆ, ਕਿਵੇਂ ਸਾਰਾ ਕੁਝ ਹੋਇਆ। ਮਤਲਬ ਇਤਨਾ ਇੱਕ ਪ੍ਰੋਸੀਜੀਅਸ ਸਿਸਟਮ ਜਿਹਨੂੰ ਲੋਕ ਸਮਝਦੇ ਨੇ ਔਰ ਲੱਖਾਂ ਰੁਪਈਆ ਉਹਦੇ ਵਿੱਚ ਫੀ ਦਿੰਦੇ ਨੇ, ਉੱਥੇ ਅਗਰ ਇਹ ਕੰਮ ਹੁੰਦਾ ਹੈ ਤਾਂ ਫਿਰ ਹੋਰ ਕਿੱਥੇ ਕੀ ਕੰਮ ਹੋਣਾ ਹੈ। ਅੱਗੇ ਚੱਲਨੇ ਜੀ। ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਮਸਲਾ ਹੱਲ ਹੋ ਗਿਆ। ਤੁਸੀਂ ਅੱਜ ਕੱਲ੍ਹ ਸਾਰੇ ਤੰਗ ਹੋ ਬਿਜਲੀ ਦੀ ਲੋਡ ਸ਼ੈਡਿੰਗ ਤੋਂ। ਤੁਹਾਨੂੰ ਪਤਾ ਹੀ ਹੈ ਤੁਹਾਨੂੰ ਕਿ ਅੱਜ ਕੱਲ੍ਹ ਲੋਡ ਸ਼ੈਡਿੰਗ ਬੜੀ ਹੋ ਰਹੀ ਹੈ। ਆਪਣਾ ਜਿਹੜਾ ਭਾ ਜਵਾਦ ਹੈ, ਜਵਾਦ ਅਹਿਮਦ ਸਾਹਿਬ ਜਿਹੜੇ ਆਪਣੇ ਆਪ ਨੂੰ ਗੁਲੂਕਾਰ ਕਹਿੰਦੇ ਨੇ, ਉਹਨਾਂ ਨੇ ਕਿਹਾ ਵੀ ਪਾਕਿਸਤਾਨ 'ਚ 2 ਹੀ ਬੰਦੇ ਬਿਜਲੀ ਦਾ ਮਸਲਾ ਹੱਲ ਕਰ ਸਕਦੇ ਨੇ, ਇੱਕ ਫੀਲਡ ਮਾਰਸ਼ਲ ਆਸਿਮ ਮੁਨੀਰ ਅਤੇ ਦੂਜਾ ਮੈਂ। ਤੁਹਾਨੂੰ ਲੱਗਦਾ ਹੋਏਗਾ ਕਿ ਮੈਂ ਗਲਤ ਗੱਲ ਕਹਿ ਰਿਹਾ, ਸੁਣ ਲਓ ਉਹਨਾਂ ਕੀ ਆਖਿਆ। पाकिस्तान के बिजली का मसला सिर्फ 2 लोग हल कर सकते हैं, या फील्ड मार्शल आसिम मुनीर हल कर सकते हैं क्योंकि उनके पास सेंट्रल कमांड है, और या जवाद अहमद अफराबी बॉडी हल कर सकते हैं। ਸੁਣ ਲਿਆ ਜੀ। ਹੁਣ ਇੱਥੋਂ ਤੇ ਇਹ ਤਾਂ ਕਲੀਅਰ ਹੋ ਗਿਆ ਕਿ ਉਹਨਾਂ ਨੇ ਆਪਣੇ ਆਪ ਨੂੰ ਫੀਲਡ ਮਾਰਸ਼ਲ ਦੇ ਬਰਾਬਰ ਰੱਖ ਲਿਆ। ਉਹਨਾਂ ਕਿਹਾ 2 ਹੀ ਬੰਦੇ ਨੇ ਜਿਹੜੇ ਬਿਜਲੀ ਦਾ ਮਸਲਾ ਹੱਲ ਕਰ ਸਕਦੇ ਨੇ, ਇੱਕ ਫੀਲਡ ਮਾਰਸ਼ਲ ਆਸਿਮ ਮੁਨੀਰ ਅਤੇ ਇੱਕ ਮੈਂ। ਮਤਲਬ ਇਹ ਦੋਵੇਂ ਬਰਾਬਰ ਦੇ ਬੰਦੇ ਨੇ, ਜੋੜ ਬਰਾਬਰ ਦੀ ਹੈ। ਹੁਣ ਏਅਰਪੋਰਟ 'ਤੇ ਚਲੇ ਜਾਓ ਜਿੱਥੇ ਇਕਰਾਰੁਲ ਹਸਨ ਸਾਹਿਬ ਨੂੰ ਬੰਦੇ ਨੇ ਆਖਿਆ ਸੀ ਵੀ ਇਸ ਬੰਦੇ ਨੇ ਜਵਾਦ ਅਹਿਮਦ ਤਰ੍ਹਾਂ ਜ਼ਲੀਲ ਹੋ ਜਾਣਾ, ਯਾਦ ਕਰ ਰਹੇ ਹੋ ਨਾ ਤੁਸੀਂ। ਅਤੇ ਉਹਦੇ 'ਤੇ ਇਕਰਾਰੁਲ ਹਸਨ ਨੇ ਲੜਾਈ ਕਰ ਲਈ ਸੀ ਕਿਉਂਕਿ ਇਕਰਾਰੁਲ ਹਸਨ ਨੂੰ ਇਹ ਗੁੱਸਾ ਲੱਗਾ ਸੀ ਕਿ ਮੈਨੂੰ ਜਵਾਦ ਅਹਿਮਦ ਦੇ ਨਾਲ ਮਿਲਾਇਆ ਅਤੇ ਮੈਨੂੰ ਕਿਹਾ ਵੀ ਇਹਨੇ ਵੀ ਜ਼ਲੀਲ ਹੋਣਾ। ਹੁਣ ਅਗਰ ਇਹ ਤਿੰਨੋਂ ਸ਼ਾਵਾਂ ਨੂੰ ਇਕੱਠਿਆਂ ਕਰ ਲਓ ਅਤੇ ਏਅਰਪੋਰਟ ਵਾਲੇ ਭਾਈ ਦੀ ਗੱਲ, ਇਕਰਾਰੁਲ ਹਸਨ ਸਾਹਿਬ ਦੀ ਗੱਲ 'ਤੇ ਲੜਾਈ, ਜਵਾਦ ਅਹਿਮਦ ਸਾਹਿਬ ਦੀ ਗੱਲ, ਅਤੇ ਫਿਰ ਇੱਥੋਂ ਇਹ ਪਤਾ ਲੱਗਾ ਵੀ ਤਿੰਨੋਂ ਬੰਦੇ ਬਰਾਬਰ ਹੀ ਨੇ। ਮਤਲਬ ਏਅਰਪੋਰਟ ਵਾਲੇ ਬੰਦੇ ਦੇ ਹਿਸਾਬ ਨਾਲ ਇਕਰਾਰੁਲ ਹਸਨ ਸਾਹਿਬ ਵੀ ਜਵਾਦ ਅਹਿਮਦ ਵਰਗੇ ਨੇ ਅਤੇ ਜਵਾਦ ਅਹਿਮਦ ਜ਼ਲੀਲ ਵਰਗਾ ਹੈ। ਅਤੇ ਅੱਗੋਂ ਜਿਹੜੇ ਜਵਾਦ ਅਹਿਮਦ ਸਾਹਿਬ ਨੇ ਉਹ ਕਹਿੰਦੇ ਨੇ ਮੈਂ ਫੀਲਡ ਮਾਰਸ਼ਲ ਵਰਗਾ। ਅੱਛਾ, ਇਹ 2-4 ਦਿਨ ਪਹਿਲਾਂ ਜਵਾਦ ਅਹਿਮਦ ਸਾਹਿਬ ਨੇ ਇੱਕ ਹੋਰ ਵੀ ਗੱਲ ਕੀਤੀ ਸੀ, ਅਸੀਂ ਤੁਹਾਨੂੰ ਸੁਣਾਈ ਸੀ, ਇੱਕ ਵਾਰੀ ਫਿਰ ਸੁਣਾ ਦਿੰਦੇ। ਉਹ ਕਹਿੰਦੇ ਨੇ ਵੀ ਜਿਹੜਾ ਜ਼ਲੀਲ ਹੈ ਉਹ ਗਾਲੀ ਹੈ, ਬਗੈਰਤ ਗਾਲੀ ਨਹੀਂ। ਮੈਨੂੰ ਭਾਵੇਂ ਕੋਈ ਬਗੈਰਤ ਕਹਿ ਲੈ, ਜ਼ਲੀਲ ਨਾ ਕਵੇ, ਤੁਹਾਨੂੰ लगेगा मैं ਐਵੇਂ ਕਹਿ ਰਿਹਾ। सुन लो, जलील जो होता है वो तो किसी को भी नहीं पता होता जलील कौन है। भाई जलील तो ये कह रहे हैं आप कि ये आदमी जो है जलील है, मतलब इसकी इज्जत कोई नहीं है। वो गया ना, जलील तो एक मुबहम लफ्ज हो गया, बगैरत तो क्लियर हो गया, तो बगैरत पे ज्यादा बगैरत लॉजिकल है ना, बगैरत लॉजिकल है, सख्त लफ्ज है। लेकिन जलील गाली आप कह रहे हैं कि आप चूंकि बगैरत का वर्ड इस्तेमाल कर रहे हैं वो लॉजिकल है, अगर कोई और जलील कहे तो वो गलत। बिल्कुल नहीं। जलील का मतलब ये है कि आप कह रहे हैं कि ये आदमी जो है इसकी इज्जत कोई नहीं है। आप फैक्ट बताएं, बगैरत की इज्जत हो सकती है, फिर आप वही बात करें। मैं तो सिर्फ ये कह रहा हूं दोनों ही गैर नहीं, दोनों नहीं। मैं एक पे प्रूफ कर रहा हूं, एक मिसाल के तौर पे देखें। बेगैरत मैं कह रहा हूं अगर किसी को, तो मैं ये कह रहा हूं कि इस आदमी ने ये बेगैरती की है। अगर आप ये कह सकें कि किसी आदमी ने कोई जलालत की है और वो जलालत को आप प्रूव कर सकें तो वो जलील कहा जा सकता है। गाली हमेशा वो होती है, अगर मैं बताना खत्म करता हूं, गाली हमेशा वो होती है जो आप नहीं होते और आपको कहा जाता है। ਸੁਣ ਲਿਆ ਜੀ। ਹੁਣ ਇਹ ਵਿੱਚ ਖਿੱਚ ਕੇ ਫੀਲਡ ਮਾਰਸ਼ਲ ਨੂੰ ਵੀ ਲੈ ਆਏ ਨੇ। ਰੱਬ ਹੀ ਖੈਰ ਕਰੇ, ਚਾਹੁੰਦੇ ਕੀ ਨੇ, ਫੀਲਡ ਮਾਰਸ਼ਲ ਨੂੰ ਕੀ ਕਹਿਣਾ ਚਾਹੁੰਦੇ ਨੇ ਅਤੇ ਕਿਹੜੇ ਪਾਸੇ ਇਹ ਮੰਜੀ ਡਾਉਣਾ ਚਾਹੁੰਦੇ ਨੇ ਸਾਨੂੰ ਨਹੀਂ ਪਤਾ। ਪਰ ਲਈ ਆਪਣੀ ਲੜਾਈ ਆਪੋ 'ਚ ਹੀ, ਕਿਉਂਕਿ ਦੋਵੇਂ ਬੰਦੇ ਉਹਨਾਂ ਦੇ ਹੀ ਨੇ, ਜਰਨੈਲਾਂ ਦੇ ਹੀ ਨੇ।
ਇਹ ਹੁਣ ਮੈਨੂੰ ਲੱਗਦਾ ਵੀ ਜਰਨੈਲਾਂ ਨੂੰ ਵਿੱਚ ਘਸੀਟੂ ਮਤਲਬ ਘਸੀਟ ਹੀ ਰਹੇ ਨੇ ਵਿੱਚ, ਅਤੇ ਦੇਖਦੇ ਆਉਣ ਵਾਲੇ ਦਿਨਾਂ 'ਚ ਕੀ ਹੁੰਦਾ। ਜਰਨੈਲ ਇਹਨਾਂ ਨੂੰ ਡੱਕਦੇ ਨੇ ਜਾਂ ਇਹ ਜਰਨੈਲਾਂ ਨੂੰ ਇਸ ਤਰੀਕੇ ਨਾਲ ਜਿਹੜੇ ਕੋਈ ਤੋਹਫੇ ਸ਼ੋਫੇ ਲੋਕਾਂ ਦੇ ਕੋਲੋਂ ਨੇ ਲਫ਼ਜ਼ੀ ਤੌਰ 'ਤੇ ਉਹ ਦਿਵਾਉਣ 'ਚ ਕਾਮਯਾਬ ਹੋ ਜਾਂਦੇ ਨੇ। ਅੱਛਾ ਜੀ, ਅਦਨਾਨ ਆਦਿਲ ਸਾਹਿਬ ਬੜੇ ਹੀ ਜ਼ਬਰਦਸਤ ਜਰਨਲਿਸਟ ਨੇ ਪਾਕਿਸਤਾਨ ਦੇ। ਉਹਨਾਂ ਨੇ ਇਹ ਕਿਹਾ ਹੈ ਕਿ ਇੱਕ ਮੋਟਰਸਾਈਕਲ ਚਲਾਉਣ ਵਾਲਾ 1 ਮਹੀਨੇ 'ਚ ਅਗਰ ਸਿਰਫ 15 ਲੀਟਰ ਪੈਟਰੋਲ ਜਿਹੜਾ ਉਹ ਯੂਜ਼ ਕਰੇ ਨਾ, ਸਿਰਫ 15 ਲੀਟਰ ਮਤਲਬ ਅੱਧਾ ਲੀਟਰ ਰੋਜ਼ ਦਾ, ਔਰ ਪੂਰੇ ਮਹੀਨੇ 'ਚ ਅਗਰ ਸਿਰਫ 15 ਲੀਟਰ ਵੀ ਉਹ ਪੈਟਰੋਲ ਯੂਜ਼ ਕਰੇ ਤਾਂ ਹਕੂਮਤ ਨੂੰ ਕਮ ਅਜ਼ ਕਮ 2000 ਰੁਪਈਆ ਟੈਕਸ ਦੇ ਰਿਹਾ। ਤੁਸੀਂ ਅਕਸਰ ਸੋਚਦੇ ਹੋ ਨਾ ਵੀ ਅਸੀਂ ਕਿਹੜਾ ਟੈਕਸ ਦੇ ਰਹੇ ਹਾਂ ਜੀ, ਅਸੀਂ ਕਿਹੜਾ ਸਰਕਾਰ ਨੂੰ ਟੈਕਸ ਦੇ ਰਹੇ ਹਾਂ। ਹੁਣ ਤੁਸੀਂ ਹਿਸਾਬ ਲਾ ਲਓ ਕਿ ਅਗਰ ਤੁਸੀਂ ਅੱਧਾ ਲੀਟਰ ਵੀ ਤੇਲ ਰੋਜ਼ ਦਾ ਖਰਚ ਕਰਦੇ ਹੋ ਤਾਂ 2000 ਰੁਪਈਆ ਤੁਸੀਂ ਮਹੀਨੇ ਦਾ ਟੈਕਸ ਦੇ ਰਹੇ ਹੋ। ਸਾਲ ਦਾ 24000 ਰੁਪਈਆ ਸਿਰਫ ਤੁਸੀਂ ਟੈਕਸ ਦੇ ਰਹੇ ਹੋ ਪੈਟਰੋਲ ਦੇ ਉੱਤੇ। ਬਾਕੀ ਦੁੱਧ ਖਰੀਦ ਰਹੇ ਹੋ, ਪੱਤੀ ਖਰੀਦ ਰਹੇ ਹੋ, ਸਬਜ਼ੀ ਖਰੀਦ ਰਹੇ ਹੋ, ਜੋ ਕੁਝ ਵੀ ਬਾਕੀ ਸਾਰਾ ਕੁਝ ਹੈ ਉੱਥੇ ਤੁਸੀਂ ਟੈਕਸ ਅਲੱਗ ਦੇ ਰਹੇ ਹੋ। ਹੁਣ ਤੁਸੀਂ ਕਹੋਗੇ ਉਹ ਕਿਸ ਤਰ੍ਹਾਂ? ਜ਼ਾਹਿਰ ਹੈ ਜਿਹੜੀ ਸਬਜ਼ੀ ਦੀ ਕੀਮਤ ਵਧਣੀ ਹੈ, ਤੇਲ ਜਦੋਂ ਵਧਣਾ, ਤੇਲ ਤੇ ਟੈਕਸ ਲੱਗਦਾ ਤਾਂ ਉਹ ਸਬਜ਼ੀ ਦੀ ਕੀਮਤ ਵੀ ਵਧਾ ਦਿੰਦਾ ਬੰਦਾ। ਸਬਜ਼ੀ ਜ਼ਾਹਿਰ ਹੈ ਕਿਸੇ ਨਾ ਕਿਸੇ ਗੱਡੀ 'ਤੇ ਰੱਖ ਕੇ ਲਿਆਉਂਦਾ ਨਾ ਤੁਹਾਡੇ ਤੱਕ। ਹਰ ਪਾਸੇ ਤੁਸੀਂ ਉਹ ਅਲੱਗਾ ਤੋਂ ਵੀ ਉਹ ਟੈਕਸ ਦੇ ਰਹੇ ਹੋ। ਇਹ ਆਮ ਆਦਮੀ ਵੀ ਜਿਹੜਾ, ਬਿਲਕੁਲ ਗਰੀਬ ਆਦਮੀ ਵੀ ਜਿਹੜਾ, ਉਹ ਲੱਖਾਂ ਰੁਪਈਆ ਸਾਲ ਦੇ ਐਂਡ 'ਤੇ ਟੈਕਸ ਦਿੰਦਾ। ਬਲਕਿ ਕਿਸੇ ਨੇ ਮੈਨੂੰ ਕਿਹਾ ਸੀ ਕਿ ਇਸ ਹਕੂਮਤ ਲਈ ਤਾਂ ਇਹ ਹੈ ਕਿ ਜਦੋਂ ਕੋਈ ਨਵਾਂ ਬੱਚਾ ਜੰਮ ਪੈਂਦਾ ਪਾਕਿਸਤਾਨ 'ਚ, ਅਤੇ ਇਹ ਜਿਹੜੀ ਅਸ਼ਰਾਫੀਆ ਹੈ, ਭਾਵੇਂ ਉਹ ਗਰੀਬ ਦੇ ਘਰ ਜੰਮੇ ਅਤੇ ਭਾਵੇਂ ਅਮੀਰ ਦੇ ਘਰ, ਇਹ ਜਿਹੜੀ ਸਾਡੀ ਹਕੂਮਤੀ ਅਸ਼ਰਾਫੀਆ, ਇਹਨਾਂ ਵਾਸਤੇ ਉਹ ਦੁਕਾਨ ਖੁੱਲ੍ਹ ਜਾਂਦੀ, ਉਹ ਬੱਚਾ ਇਹਨਾਂ ਵਾਸਤੇ ਇੱਕ ਨਵਾਂ ਕਸਟਮਰ ਆ ਜਾਂਦਾ। ਇਹ ਉਹਦੇ ਕੋਲੋਂ ਛਿੱਲ ਲਾਉਂਦੇ ਨੇ, ਉਹਦੇ ਪੈਂਪਰ 'ਤੇ, ਉਹਦੇ ਦੁੱਧ 'ਤੇ, ਉਹਦੀ ਹਰ ਸ਼ੈ 'ਤੇ ਟੈਕਸ ਲੈਂਦੇ ਨੇ। ਅੱਛਾ, ਦੂਜੀਆਂ ਰਿਆਸਤਾਂ 'ਚ ਲੋਕਾਂ ਨੇ ਉਹਨੂੰ, ਦੂਜੀਆਂ ਰਿਆਸਤਾਂ ਨੇ, ਦੂਸਰੇ ਮੁਲਕਾਂ ਨੇ ਉਸ ਬੱਚੇ ਨੂੰ ਸਿਹਤ ਦੀਆਂ ਸਹੂਲਤਾਂ ਵੀ ਦੇਣੀਆਂ ਨੇ, ਉਸ ਬੱਚੇ ਨੂੰ ਬਾਕੀ ਸਹੂਲਤਾਂ ਵੀ ਉਹ ਕੋਈ ਚੱਕਰ ਨਹੀਂ, ਉਹ ਸਹੂਲਤ ਕੋਈ ਨਹੀਂ। ਸਿਰਫ ਔਰ ਸਿਰਫ ਜਿਹੜਾ ਸਾਰਾ ਕੰਮ ਹੈ ਉਹ ਇਸੇ ਗੱਲ ਦੇ ਉੱਤੇ ਚੱਲਣਾ ਹੈ ਕਿ ਇਹਨਾਂ ਨੇ ਹਰ ਚੀਜ਼ ਦੇ ਵਿੱਚੋਂ ਟੈਕਸ ਜ਼ਰੂਰ ਲੈਣਾ ਉਸ ਬੰਦੇ ਕੋਲ। ਉਹ ਇੱਕ ਕਿਸਮ ਦੀ ਦੁਕਾਨਦਾਰੀ ਜਿਹੜੀ ਉਹ ਖੁੱਲ੍ਹ ਜਾਂਦੀ ਹੈ। ਦੂਸਰੇ ਪਾਸੇ ਯੂਨੀਸੈਫ ਅਤੇ ਵਜ਼ਾਰਤ ਸਿਹਤ ਦੀ ਇੱਕ ਮੁਸ਼ਤਰਕਾ ਰਿਪੋਰਟ ਆਈ ਹੈ, ਜਿਹਦੇ ਮੁਤਾਬਕ ਮੁਲਕ ਦੇ 7 ਵੱਡੇ ਸ਼ਹਿਰਾਂ ਦੇ ਵਿੱਚ 1 ਤੋਂ 3 ਸਾਲ ਦੀ ਉਮਰ ਦੇ ਬੱਚਿਆਂ ਦੇ ਵਿੱਚੋਂ 40% ਬੱਚਿਆਂ ਦੇ ਵਿੱਚ ਉਹਨਾਂ ਦੇ ਖੂਨ ਦੇ ਵਿੱਚ ਸੀਸਾ, ਲੈਡ ਜਿਹੜਾ, ਉਹਦੀ ਮੌਜੂਦਗੀ ਪਾਈ ਗਈ ਹੈ। ਇਹ ਦੋਹਰੇ ਸੁਣੋ, 7 ਵੱਡੇ ਸ਼ਹਿਰ ਜਿਹੜੇ ਨੇ, ਉੱਥੇ ਜਿਹੜੇ 1 ਤੋਂ ਲੈ ਕੇ 3 ਸਾਲ ਦੀ ਉਮਰ ਤੱਕ ਦੇ ਬੱਚੇ ਨੇ, ਉਹਨਾਂ ਬੱਚਿਆਂ ਦੇ ਵਿੱਚੋਂ 40% ਬੱਚਿਆਂ ਦੇ ਖੂਨ ਦੇ ਵਿੱਚ ਸੀਸਾ, ਲੈਡ ਜਿਹੜਾ ਉਹ ਨਿਕਲਿਆ ਜਾਂ ਉਹਦੀ ਮੌਜੂਦਗੀ ਦਾ ਇਨਕਸ਼ਾਫ ਹੋਇਆ। ਇਹ ਜਿਤਨੀ ਵੀ ਤਾਦਾਦ 'ਚ ਹੋਵੇ, ਇਹ ਰਿਪੋਰਟ ਕਹਿੰਦੀ ਹੈ, ਭਾਵੇਂ ਘੱਟ ਤੋਂ ਘੱਟ ਤਾਦਾਦ 'ਚ ਵੀ ਹੋਵੇ, ਫਿਰ ਵੀ ਉਹਨਾਂ ਦੀ ਸਿਹਤ ਵਾਸਤੇ, ਉਹਨਾਂ ਦੀ ਜ਼ਿੰਦਗੀ ਵਾਸਤੇ ਬਹੁਤ ਖਤਰਨਾਕ ਹੈ। ਕਈ ਸ਼ਹਿਰਾਂ ਦੇ ਵਿੱਚ ਇਹ ਲੈਵਲ ਬਹੁਤ ਖਤਰਨਾਕ ਹੱਦ ਤੱਕ ਵੀ, ਵੈਸੇ ਇਹਦੀ ਮੌਜੂਦਗੀ ਹੀ ਖਤਰਨਾਕ ਹੈ, ਲੇਕਿਨ ਕਈ ਸ਼ਹਿਰਾਂ ਦੇ ਵਿੱਚ ਇਹਦਾ ਜਿਹੜਾ ਲੈਵਲ ਹੈ ਉਹ ਬੜੇ ਖਤਰਨਾਕ ਹੱਦ ਤੱਕ ਲੈਡ ਦਾ ਲੈਵਲ ਉਹਨਾਂ ਬੱਚਿਆਂ ਦੇ ਖੂਨ ਦੇ ਵਿੱਚੋਂ ਨਿਕਲਿਆ। ਇੱਕ ਪਾਸੇ ਰਿਆਸਤ ਜਿਹੜੀ ਉਹ ਟੈਕਸ ਤੇ ਟੈਕਸ ਠੋਕੀ ਜਾ ਰਹੀ, ਅਤੇ ਦੂਜੇ ਪਾਸੇ ਵੇਖੋ ਵੀ ਜਿਹੜੇ ਬੱਚੇ ਜੰਮੇ ਨੇ ਉਹਨਾਂ ਨੂੰ ਵੀ ਉੱਥੇ ਸਾਫ਼ ਮਾਹੌਲ ਤੱਕ, ਪਾਣੀ ਤੱਕ, ਦੂਸਰੇ ਮਾਮਲਾਤ ਜਿਹੜੇ ਨੇ ਉਹ ਮੌਜੂਦ ਨਹੀਂ ਕਿ ਉਹ ਆਪਣੀ ਜ਼ਿੰਦਗੀ ਸਿਹਤਮੰਦ ਇੱਕ ਬੱਚੇ ਦੇ ਤਰ੍ਹਾਂ ਜਾਂ ਫਰਦ ਦੇ ਤੌਰ 'ਤੇ ਉਹ ਉਸ ਮੁਲਕ ਦੇ ਵਿੱਚ ਗੁਜ਼ਾਰ ਸਕਣ। ਅੱਗੇ ਚੱਲਣੇ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ। ਇਸ ਵੇਲੇ ਸੁਹੇਲ ਵੜਾਇਚ ਸਾਹਿਬ ਨੇ ਇੱਕ ਕਾਲਮ ਲਿਖਿਆ। ਕਾਲਮ ਕੀ ਹੈ? ਅਰਜ਼ੀ ਹੈ ਫੀਲਡ ਮਾਰਸ਼ਲ ਸਾਹਿਬ ਨੂੰ। ਔਰ ਕਿਉਂਕਿ ਇਹ ਜਿਹੜੇ ਸੁਹੇਲ ਵੜਾਇਚ ਸਾਹਿਬ ਵਗੈਰਾ ਨੇ, ਇਹ ਕਿਉਂਕਿ ਲਾਗੇ ਨੇ, ਅੱਗ ਸੇਕਦੇ ਨੇ ਬਹੁਤੇ ਨੂਨ ਲੀਗ ਵਗੈਰਾ ਤੋਂ, ਕਿਉਂਕਿ ਉਹ ਲਾਹੌਰ ਦੇ ਵਿੱਚ ਨੇ, ਲੇਕਿਨ ਇਹਨਾਂ ਦਾ ਦਿਲ ਜਿਹੜਾ ਉਹ ਪੀਪਲਸ ਪਾਰਟੀ ਨਾਲ ਧੜਕਦਾ ਹੈ। ਅੰਦਰੋਂ ਪੀਪਲਸ ਪਾਰਟੀ ਦੇ ਨੇ, ਲੇਕਿਨ ਫਾਇਦੇ ਫੂਦੇ ਕਿਉਂਕਿ ਜ਼ਿਆਦਾ ਜਿਹੜੇ ਨੇ ਉਹ ਨੂਨ ਲੀਗ ਦੇ ਕੋਲੋਂ ਲਾਹੌਰੋਂ ਲੱਭਦੇ ਨੇ, ਇਸ ਲਈ ਉਹਨਾਂ ਨਾਲ ਵੀ ਤਲਕਾਤ ਅੱਛੇ ਨੇ। ਉਹ ਲਿਖਦੇ ਨੇ ਕਿ ਅਫਵਾਹਾਂ ਗਰਦਿਸ਼ ਕਰ ਰਹੀਆਂ ਨੇ ਕਿ ਪਾਕਿਸਤਾਨ ਦੇ ਵਿੱਚ ਮਾਰਸ਼ਾਅੱਲਾ ਲੱਗ ਸਕਦਾ ਹੈ, ਫੌਜੀ ਸਰਬਰਾਹ ਸਦਰ ਬਣ ਸਕਦਾ ਹੈ। ਬਾਜ਼ ਹਲਕਿਆਂ 'ਚ ਹਾਈਬ੍ਰਿਡ ਨਿਜ਼ਾਮ ਦੀ ਬਜਾਏ ਬਰਾਏ ਰਾਸਤ ਫੌਜੀ ਹੁਕਮਰਾਨੀ ਦੀ ਬਹਿਸ ਮੌਜੂਦ ਹੈ। ਦੂਸਰੇ ਲਫ਼ਜ਼ਾਂ 'ਚ ਉਹ ਕਹਿਣਾ ਚਾਹ ਰਹੇ ਨੇ ਕਿ ਅਗਲੀ ਤਰਮੀਮ ਕਰਾ ਕੇ ਆਸਿਫ ਅਲੀ ਜ਼ਰਦਾਰੀ ਸਾਹਿਬ ਨੂੰ ਫਾਰਿਗ ਕਰਕੇ ਉਹਦੀ ਜਗ੍ਹਾ 'ਤੇ ਆਸਿਮ ਮੁਨੀਰ ਸਾਹਿਬ ਖੁਦ ਸਦਰ ਬਣਨਾ ਚਾਹੁੰਦੇ ਨੇ, ਔਰ ਉਹ ਮਾਰਸ਼ਾਅੱਲਾ ਲਾ ਕੇ, ਮਤਲਬ ਵਰਦੀ 'ਚ ਹੀ ਸਿੱਧਾ ਹੀ ਸਦਰ ਬਣ ਕੇ ਬਹਿਣਾ ਚਾਹੁੰਦੇ ਨੇ। ਹੁਣ ਜ਼ਾਹਿਰ ਹੈ, ਮੈਂ ਤੁਹਾਨੂੰ ਦੱਸਿਆ ਕਿ ਜਿਹੜੇ ਆਪਣੇ ਸੁਹੇਲ ਵੜਾਇਚ ਸਾਹਿਬ ਨੇ ਉਹ ਅੰਦਰੋਂ ਕਰਕੇ ਜ਼ਰਦਾਰੀ ਸਾਹਿਬ ਦੇ ਸਿਪਾਹੀ ਨੇ, ਅਤੇ ਉਹ ਫੀਲਡ ਮਾਰਸ਼ਲ ਸਾਹਿਬ ਨੂੰ ਇਹ ਗੱਲ ਸਮਝਾਉਣਾ ਚਾਹੁੰਦੇ ਨੇ ਵੀ ਤੁਸੀਂ ਇਹ ਕੰਮ ਨਾ ਕਰੋ, ਆਸਿਫ ਅਲੀ ਜ਼ਰਦਾਰੀ ਸਾਹਿਬ ਨੂੰ ਇੱਥੇ ਬੈਠੇ ਰਹਿਣ ਦਿਓ। ਉਹ ਹੁਣ ਕਹਿੰਦੇ ਨੇ ਕਿ ਮਾਜ਼ੀ 'ਚ ਅਯੂਬ ਖਾਨ, ਯਾਹਿਆ ਖਾਨ, ਜ਼ਿਆਉਲ ਹਕ, ਪਰਵੇਜ਼ ਮੁਸ਼ਰਫ ਨੇ ਮਾਰਸ਼ਾਅੱਲਾ ਦੇ ਜ਼ਰੀਏ ਨਿਜ਼ਾਮ ਚਲਾਇਆ। ਇਹਨਾਂ ਅਦਵਾਰ ਦੇ ਵਿੱਚ ਸਿਆਸੀ ਅਤੇ ਰਿਆਸਤੀ ਢਾਂਚੇ ਨੂੰ ਤਬਦੀਲ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ। ਮੌਕਫ ਹੈ ਕਿ ਕਮਜ਼ੋਰ ਜਾਂ ਨਾ ਅਹਿਲ ਜਮਹੂਰੀ ਹਕੂਮਤਾਂ ਦੀ ਬਜਾਏ ਗੈਰ ਜਮਹੂਰੀ ਨਿਜ਼ਾਮ ਜਿਹੜਾ ਉਹ ਬਿਹਤਰ ਹੁੰਦਾ। ਇਹਨਾਂ ਲੋਕਾਂ ਦਾ ਮੌਕਫ ਇਹ ਹੈ। ਉਹ ਕਹਿੰਦੇ ਨੇ ਲੇਕਿਨ ਅਸਲ ਦੇ ਵਿੱਚ
ਕਮਜ਼ੋਰ ਜਾਂ ਨਾ ਅਹਿਲ ਜਿਹੜੀ ਜਮਹੂਰੀ ਹਕੂਮਤਾਂ ਹੈ ਉਹਨਾਂ ਤੋਂ ਕਿਸੇ ਸੂਰਤ ਵੀ ਗੈਰ ਜਮਹੂਰੀ ਨਿਜ਼ਾਮ ਬਿਹਤਰ ਨਹੀਂ ਹੁੰਦਾ, ਉਹ ਇਹ ਕਹਿਣਾ ਚਾਹੁੰਦੇ ਨੇ। ਆਇਨ ਔਰ ਜਮਹੂਰੀਅਤ ਨੂੰ ਰਿਆਸਤ ਦਾ ਬਰਕ ਕਿਹਾ ਜਾਂਦਾ ਹੈ, ਮਤਲਬ ਰਿਆਸਤ ਦਾ ਲਿਬਾਸ ਕਿਹਾ ਜਾਂਦਾ ਹੈ ਜਾਂ ਉਹਨਾਂ ਦੀ ਜ਼ਰਾ ਕਿਹਾ ਜਾਂਦਾ ਹੈ, ਜਿਹੜੀ ਅਸਲ ਤਾਕਤ ਨੂੰ ਛੁਪਾਉਂਦਾ ਹੈ। ਪਰਦੇ ਦੇ ਹਟਣ ਦੀ ਵਜ੍ਹਾ ਤੋਂ ਰਿਆਸਤ ਦੀਆਂ ਕਮਜ਼ੋਰੀਆਂ ਤੇ ਤਾਕਤ ਦਾ ਅਸਲ ਮਰਕਜ਼ ਸਾਹਮਣੇ ਆ ਜਾਂਦਾ, ਐਕਸਪੋਜ਼ ਹੋ ਜਾਂਦਾ। ਮੇਰੀ ਰਾਏ ਦੇ ਮੁਤਾਬਕ ਨਿਊਕਲੀਅਰ ਰਿਆਸਤ ਲਈ ਜਮਹੂਰੀ ਤੇ ਆਇਨੀ ਢਾਂਚਾ ਬਰਕਰਾਰ ਰੱਖਣਾ ਬੜਾ ਜ਼ਰੂਰੀ ਹੈ। ਸ਼ਾਇਰ ਇੱਥੇ ਇਹ ਕਹਿਣਾ ਚਾਹੁੰਦਾ ਹੈ ਕਿ ਸਰਕਾਰ ਬਾਕੀ PTI ਨੂੰ ਜਿੰਨਾ ਮਰਜ਼ੀ ਮਾਰੋ ਕੁੱਟੋ, ਆਸਿਮ ਮੁਨੀਰ ਸਾਹਿਬ, ਇਮਰਾਨ ਖਾਨ ਨੂੰ ਭਾਵੇਂ ਜੇਲ੍ਹ ਰੱਖੋ, ਅਸੀਂ ਨਹੀਂ ਬੋਲਾਂਗੇ, ਲੇਕਿਨ ਜ਼ਰਦਾਰੀ ਸਾਹਿਬ ਵਾਸਤੇ ਅਸੀਂ ਬੋਲ ਤਾਂ ਨਹੀਂ ਸਕਦੇ ਕਿਉਂਕਿ ਤੁਹਾਡੇ ਕਸੂਨ ਦਾ ਸਾਨੂੰ ਡਰ ਹੈ। ਲੇਕਿਨ ਤੁਹਾਡਾ ਮਿੰਨਤ ਤਰਲਾ ਕਰ ਸਕਨੇ ਹਾਂ ਕਿ ਤੁਸੀਂ ਮਿਹਰਬਾਨੀ ਕਰਕੇ ਆਸਿਫ ਅਲੀ ਜ਼ਰਦਾਰੀ ਸਾਹਿਬ ਨੂੰ ਸਦਾਰਤ ਤੋਂ ਨਾ ਉਤਾਰੋ, ਕਿਉਂਕਿ ਇਹ ਅਗਰ ਤੁਸੀਂ ਡਾਇਰੈਕਟ ਹੀ ਵਰਦੀ ਦੇ ਨਾਲ ਸਦਰ ਬਣ ਗਏ ਤਾਂ ਮਾਰਸ਼ਲ ਲੱਗ ਜਾਏਗੀ, ਜਿਹੜੀ ਮੁਲਕ ਵਾਸਤੇ ਠੀਕ ਨਹੀਂ ਹੈ। ਬਾਕੀ ਜਿਹੜੇ ਸਾਰੇ ਤਜਜ਼ੀਏ ਕਰਦੇ ਸਨ ਵੀ ਜਰਨੈਲ ਇੰਝ ਹਕੂਮਤ ਕਰ ਸਕਦੇ ਨੇ ਤੇ ਉਂਝ ਕਰ ਸਕਦੇ ਨੇ ਤੇ ਇਲੈਕਸ਼ਨ ਇੰਝ ਜਿਹੜੇ ਉਹ ਜਿੱਤ ਸਕਦੇ ਨੇ ਤੇ ਉਂਝ ਜਿੱਤ ਸਕਦੇ ਨੇ, ਉਦੋਂ ਇਹਨਾਂ ਨੂੰ ਜਮਹੂਰੀਅਤ ਯਾਦ ਨਹੀਂ ਸੀ ਆਉਂਦੀ। ਅੱਜ ਇਹਨਾਂ ਨੂੰ ਜਮਹੂਰੀਅਤ ਯਾਦ ਆ ਰਹੀ ਹੈ ਕਿਉਂਕਿ ਆਪਣਾ ਇਹਨਾਂ ਦਾ ਮਾਮਲਾ ਜਿਹੜਾ ਉਹ ਖਤਰੇ 'ਚ ਪੈ ਰਿਹਾ, ਆਪਣੇ ਬੰਦੇ ਖਤਰੇ 'ਚ ਪੈ ਰਹੇ ਨੇ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਰੱਖਦੇ ਹਾਂ। ਇਹ ਆਸਿਫ ਮਹਿਮੂਦ ਅਹਿਮਦਾਨੀ ਸਾਹਿਬ ਕਹਿੰਦੇ ਨੇ ਕਿ ਮੈਂ ਆਪਣੇ ਇੱਕ ਵੀਲਾਗ ਦੇ ਵਿੱਚ ਮੋਹਸਨ ਨਕਵੀ ਸਾਹਿਬ ਦੇ ਉੱਤੇ ਹਲਕੀ ਫੁਲਕੀ ਤਨਕੀਦ ਕਰ ਦਿੱਤੀ। ਅਗਲੇ ਦਿਨ ਮੇਰੇ ਪਿੰਡ ਦਾ ਪੂਰਾ ਰਾਹ ਪੁਲਿਸ, ਐਲੀਟ ਫੋਰਸ ਤੇ ਵੀਗੋ ਡਾਲਿਆਂ ਦੇ ਨਾਲ ਭਰਿਆ ਹੋਇਆ ਸੀ। ਮੇਰੇ ਵਾਲਦ ਨੂੰ ਚੁੱਕ ਕੇ ਲੈ ਗਏ, ਮੈਨੂੰ ਇੰਤਹਾਈ ਮਜਬੂਰ ਕਰਕੇ ਵੀਡੀਓ ਡਿਲੀਟ ਕਰਵਾਈ। ਕੱਲ੍ਹ ਅਬਸਾਰ ਆਲਮ ਨੇ ਮੋਹਸਨ ਨਕਵੀ ਦੇ ਖਿਲਾਫ ਕਿਹੜੇ ਰਾਜ਼ ਨਹੀਂ ਖੋਲ੍ਹੇ, ਇੱਥੋਂ ਤੱਕ ਕਿ ਮਨੀ ਲਾਂਡਰਿੰਗ ਤੱਕ ਦਾ ਇਲਜ਼ਾਮ ਵੀ ਲਾ ਦਿੱਤਾ ਕਿ ਉਹਨਾਂ ਦੀ ਬੇਗਮ ਨੇ ਮਨੀ ਲਾਂਡਰਿੰਗ ਕਰਕੇ ਤੇ ਅਪਾਰਟਮੈਂਟ ਖਰੀਦਿਆ ਹੈ, ਮੋਹਸਨ ਨਕਵੀ ਸਾਹਿਬ ਦੀ ਬੇਗਮ ਨੇ UAE ਦੇ ਵਿੱਚ, ਜਿਹੜਾ ਕਿ ਉਹਨਾਂ ਨੇ ਜ਼ਰਾਰ ਖੋੜੋ ਦੇ ਮੁਤਾਬਕ ਉਹਨਾਂ ਨੇ ਸੈਨੇਟਰ ਬਣਦਿਆਂ ਹੋਇਆਂ ਡਿਕਲੇਅਰ ਵੀ ਨਹੀਂ ਕੀਤਾ, ਜਿਹੜਾ ਉਹਨਾਂ ਨੂੰ ਡਿਕਲੇਅਰ ਕਰਨਾ ਜ਼ਰੂਰੀ ਸੀ। ਉਹ ਕਹਿੰਦੇ ਨੇ ਕਿ ਹੁਣ ਦੇਖਣਾ ਹੈ ਕਿ ਮੋਹਸਨ ਨਕਵੀ ਸਾਹਿਬ ਜਿਹੜੇ ਨੇ ਉਹ ਅਬਸਾਰ ਆਲਮ ਜਾਂ ਉਹਨਾਂ ਦੀ ਫੈਮਿਲੀ ਦੇ ਕਿਸੇ ਮੈਂਬਰ ਨੂੰ ਉਠਵਾਉਂਦੇ ਨੇ ਜਾਂ ਨਹੀਂ, ਉਹਨਾਂ ਦੇ ਕੋਲੋਂ ਵੀਡੀਓ ਡਿਲੀਟ ਕਰਵਾਉਂਦੇ ਨੇ ਜਿਵੇਂ ਮੇਰੇ ਕੋਲ ਕਰਵਾਈ ਸੀ ਜਾਂ ਨਹੀਂ, ਜਾਂ ਫਿਰ ਇੱਥੇ ਜ਼ੋਰਾਵਰ ਜਿਹੜਾ ਹੈ ਉਹਨੂੰ ਕੋਈ ਹੱਥ ਨਹੀਂ ਪਾਉਂਦਾ, ਮਾੜੇ ਨੂੰ ਹੀ ਹੱਥ ਪਾਉਂਦਾ, ਉਹ ਇਹ ਸਵਾਲ ਪੁੱਛਦੇ ਨੇ। ਨਹੀਂ, ਅਬਸਾਰ ਆਲਮ ਨੂੰ ਕੋਈ ਹੱਥ ਨਹੀਂ ਪਾਏਗਾ ਕਿਉਂਕਿ ਉਹ ਨਵਾਜ਼ ਸ਼ਰੀਫ ਸਾਹਿਬ ਦਾ ਮੂੰਹ ਬੋਲਿਆ ਸਹਾਫਤੀ ਬੇਟਾ ਹੈ, ਇਸ ਲਈ ਉਹਨਾਂ ਨੂੰ ਕਿਸੇ ਨੇ ਹੱਥ ਨਹੀਂ ਪਾਉਣਾ। ਇਹ ਹੱਥ ਤੁਹਾਨੂੰ ਦੁਬਾਰਾ ਆਸਿਫ ਮਹਿਮੂਦ ਸਾਹਿਬ ਤੁਹਾਨੂੰ ਹੀ ਪੈਣਾ ਹੈ, ਇਹ ਇਹਨਾਂ ਆਮ ਬੰਦਿਆਂ ਨੂੰ ਨਹੀਂ ਪੈਣਾ। ਅੱਛਾ ਜੀ, ਰਾਵਲਪਿੰਡੀ ਤੋਂ ਬੜੀ ਖਤਰਨਾਕ ਖਬਰ ਹੈ, ਅਫਸੋਸਨਾਕ ਹੈ। ਰਾਵਲਪਿੰਡੀ ਦੇ ਥਾਣਾ ਵਾਰਿਸ ਖਾਨ ਦੇ ਵਿੱਚ ਇੱਕ 62 ਸਾਲਾ ਮੁਹੰਮਦ ਅਸਲਮ ਨੇ ਆਪਣੀ ਜ਼ਿੰਦਗੀ ਆਪ ਖ਼ਤਮ ਕਰ ਲਈ। ਜ਼ਿੰਦਗੀ ਖ਼ਤਮ ਕਰਨ ਤੋਂ ਪਹਿਲਾਂ ਮੁਹੰਮਦ ਇਸਲਾਮ ਉਹਨਾਂ ਦਾ ਨਾਂ ਸੀ, ਉਹਨਾਂ ਨੇ 62 ਸਾਲ ਉਮਰ ਸੀ। ਉਹਨਾਂ ਨੇ ਆਪਣੀ ਅਹਿਲੀਆ ਨੂੰ ਵਾਇਸ ਮੈਸੇਜ ਭੇਜਿਆ ਜਿਹਦੇ 'ਚ ਉਹਦੇ ਕੋਲੋਂ ਮਾफ़ੀ ਮੰਗੀ ਤੇ ਨਾਲ ਕਿਹਾ ਵੀ ਜਿਹੜੇ ਸ਼ਖਸ ਦੇ ਕੋਲੋਂ ਮੈਂ ਕਰਜ਼ ਲਿਆ ਸੀ ਉਹਨੂੰ ਵਾਪਸ ਕਰਨ ਦਾ ਵਾਅਦਾ ਕੀਤਾ ਸੀ, ਲੇਕਿਨ ਮੈਂ ਵਾਪਸ ਨਾ ਕਰ ਸਕਿਆ ਤੇ ਹੁਣ ਮਜਬੂਰ ਹੋ ਗਿਆ ਸੀ, ਉਹ ਮੈਨੂੰ ਮਜਬੂਰ ਕਰ ਰਿਹਾ ਸੀ ਜਿਹਦੀ ਵਜ੍ਹਾ ਤੋਂ ਮੈਂ ਇਹ ਕੰਮ ਕੀਤਾ। 62 ਸਾਲ ਦਾ ਬੰਦਾ ਆਪਣੀ ਜ਼ਿੰਦਗੀ ਆਪ ख़त्म ਕਰ ਲਈ। ਇਹ ਰੋਜ਼ਨਾਮਾ ਜੰਗ ਰਾਵਲਪਿੰਡੀ ਨੇ ਖਬਰ ਲਾਈ ਹੈ, ਲੇਕਿਨ ਇਨਸਾਫ ਨਹੀਂ ਕੀਤਾ, ਖਬਰ ਨਾ ਐਵੇਂ ਨਿੱਕੀ ਜੀ ਕਰਕੇ ਖਬਰ ਲਾਈ ਹੈ ਤਾਂ ਕਿ ਗੱਲ ਲੁਕੀ ਰਹਿ ਜਾਏ। ਲੇਕਿਨ ਚਲੋ ਫਿਰ ਵੀ ਮਿਹਰਬਾਨੀ ਖਬਰ ਲਾਈ ਜੇ ਸਾਹਮਣੇ ਆਈ ਹੈ। ਇੱਥੇ ਉਹਨੇ ਵੇਖੋ ਕਿ ਆਵਾਮ ਪੁਰਅਮਨ ਤਰੀਕੇ ਨਾਲ ਬਾਹਰ ਨਿਕਲਣ ਨੂੰ ਤਿਆਰ ਨਹੀਂ, ਆਪਣੀਆਂ ਜ਼ਿੰਦਗੀਆਂ ਲੈ ਰਹੀ ਹੈ। ਮੈਂ ਹੈਰਾਨ ਹਾਂ ਵੈਸੇ ਕਿ ਬਈ ਮੈਂ ਇਹ ਤਾਂ ਨਹੀਂ ਆਂਦਾ ਵੀ ਤੁਸੀਂ ਕੋਈ ਤਸ਼ੱਦਦ ਕਰੋ, ਤੁਸੀਂ ਕੋਈ ਬਾਹਰ ਨਿਕਲੋ, ਕੋਈ ਕਾਨੂੰਨ ਤੋੜੋ, ਲੇਕਿਨ ਜਿਹੜਾ ਆਇਨ ਤੁਹਾਨੂੰ ਇਖਤਿਆਰ ਦਿੰਦਾ ਹੈ ਕਿ ਤੁਸੀਂ ਪੁਰਅਮਨ ਰਹਿ ਕੇ ਬਾਹਰ ਇhtਜਾਜ ਕਰੋ, ਉਹ ਕਿਉਂ ਨਹੀਂ ਉਸ ਨੂੰ ਇਸਤੇਮਾਲ ਕਰਦੇ ਤੁਸੀਂ ਸਾਰੇ? ਇੱਕ ਪਾਸੇ ਮਜਬੂਰ ਜੇ, ਪੈਟਰੋਲ ਦੇ ਪੈਸੇ ਨਹੀਂ, ਬਿਜਲੀ ਦੇ ਪੈਸੇ ਨਹੀਂ, ਆਪਣੀਆਂ ਜ਼ਿੰਦਗੀਆਂ ਲੈ ਰਹੇ ਜੇ, ਦੂਜੇ ਪਾਸੇ ਪੁਰਅਮਨ ਤਰੀਕੇ ਨਾਲ ਇhtਜਾਜ ਕਰਨ ਨੂੰ ਤਿਆਰ ਨਹੀਂ। ਪਤਾ ਨਹੀਂ ਕੀ ਵਜ੍ਹਾ, ਕੀ ਕਹੀਏ ਇਸ ਗੱਲ ਨੂੰ, ਕਿਸ ਤਰੀਕੇ ਨਾਲ ਤੁਹਾਡੇ ਸਾਹਮਣੇ ਇਸ ਗੱਲ ਨੂੰ ਰੱਖੀਏ ਮਜ਼ੀਦ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਇੱਕ ਇੰਟਰਵਿਊ ਦੇ ਵਿੱਚ ਅੱਜ ਕੱਲ੍ਹ ਕਿਉਂਕਿ ਜਵਾਦ ਸਾਹਿਬ ਤੇ ਆਪਣਾ ਇਕਰਾਰੁਲ ਹਸਨ ਸਾਹਿਬ ਨੂੰ ਛੱਡਿਆ ਜਰਨੈਲਾਂ ਨੇ, ਤੇ ਉਹਨਾਂ ਨੇ ਕਿਹਾ ਵੀ ਮੇਰੇ ਖਿਲਾਫ ਸ਼ਰੀਫ ਖਾਨਦਾਨ ਵੀ ਹੈ, ਨਿਆਜ਼ੀ ਖਾਨਦਾਨ ਵੀ ਹੈ, ਭੁੱਟੋ ਖਾਨਦਾਨ ਵੀ ਹੈ, ਜ਼ਰਦਾਰੀ ਖਾਨਦਾਨ ਵੀ ਹੈ, ਕੁਰੈਸ਼ੀ, ਲਗਾਰੀ ਤੇ ਗਿਲਾਨੀ ਖਾਨਦਾਨ ਵੀ ਮੇਰੇ ਖਿਲਾਫ ਹੈ। ਅੱਲਾ ਹੀ ਖੈਰ ਕਰੇ। ਤੇ ਐਂਕਰ ਨੇ ਅੱਗੋਂ ਪੁੱਛਿਆ ਵੀ ਇਕਰਾਰ ਖਾਨਦਾਨ ਤੇ ਤੁਹਾਡੇ ਨਾਲ ਹੈ? ਉਹਦੇ ਤੇ ਜਵਾਦ ਅਹਿਮਦ ਦਾ ਇਕਰਾਰੁਲ ਹਸਨ ਸਾਹਿਬ ਦਾ ਨਾਂ ਸੁਣ ਕੇ ਹਾਸਾ ਨਿਕਲ ਗਿਆ। ਮਤਲਬ ਕਿ ਇਕਰਾਰ ਸਾਹਿਬ ਨੂੰ ਵੀ, ਜਿਹੜੇ ਜਵਾਦ ਸਾਹਿਬ ਨੇ ਉਹ ਵੀ ਇਕਰਾਰ ਸਾਹਿਬ ਨੂੰ ਸੀਰੀਅਸ ਨਹੀਂ ਲੈਂਦੇ। ਉਹਨਾਂ ਨੂੰ ਪਤਾ ਕਿ ਯਾਰ ਅਸੀਂ ਦੋਵੇਂ ਹੀ ਮਖੌਲੀ ਹਾਂ ਔਰ ਸਾਨੂੰ ਜਰਨੈਲਾਂ ਨੇ ਲਾਂਚ ਕਰ ਦਿੱਤਾ ਹੈ। ਲੇਕਿਨ ਇੱਕ ਹੋਰ ਭਾਈ ਸਾਹਿਬ ਨੇ, ਉਹਨਾਂ ਨੇ ਗੱਲ ਅਖੀਰੀ ਕਰ ਦਿੱਤੀ ਹੈ, ਜਵੇਦ ਸਾਹਿਬ ਜੇਦਾ ਜੀ। ਉਹਨਾਂ ਨੇ ਕਿਹਾ ਕਿ ਪਾਕਿਸਤਾਨ 'ਚ ਬਿਜਲੀ ਦਾ ਕ੍ਰਾਈਸਿਸ ਅਸਲ ਦੇ ਵਿੱਚ ਮੋਬਾਈਲ ਚਾਰਜਸ ਦੀ ਵਜ੍ਹਾ ਤੋਂ ਹੈ। ਰੋਜ਼ਾਨਾ 18-19 ਕਰੋੜ ਯੂਨਿਟ ਮੋਬਾਈਲ ਦੀ ਚਾਰਜਿੰਗ 'ਤੇ ਲੱਗ ਜਾਂਦੇ ਨੇ, ਕਿਉਂਕਿ ਪਾਕਿਸਤਾਨ ਦੇ ਵਿੱਚ 18-19 ਕਰੋੜ ਮੋਬਾਈਲ ਫੋਨ ਨੇ।
ਹੁਣ ਜੇਦਾ ਜੀ, ਕਿਉਂਕਿ ਮੈਂ ਤੁਹਾਨੂੰ ਦੱਸਿਆ ਵੀ ਉਹਨਾਂ ਨਹੀਂ ਹਟਣਾ ਆਪਣਾ ਕੁਸ਼ਤਾ ਖਾ ਕੇ, ਹਾਲਾਂਕਿ ਅਗਰ ਪੂਰਾ ਪਾਕਿਸਤਾਨ ਰੋਜ਼ ਵੀ ਬੈਟਰੀ ਖਰਚ ਕਰੇ, ਪੂਰੀ 0% ਬੈਟਰੀ ਵੀ ਅਗਰ ਖਰਚ ਕਰੇ ਤੇ 20-30 ਲੱਖ ਯੂਨਿਟ ਤੋਂ ਜ਼ਿਆਦਾ ਯੂਨਿਟ ਖਰਚ ਨਹੀਂ ਹੋ ਸਕਦਾ ਜਿੰਨੇ ਮੋਬਾਈਲ ਫੋਨ ਪਾਕਿਸਤਾਨ 'ਚ ਨੇ, ਕਿਉਂਕਿ ਇੱਕ ਯੂਨਿਟ ਨਹੀਂ ਲੱਗਦਾ, ਬਲਕਿ ਇੱਕ ਯੂਨਿਟ ਦੇ ਵਿੱਚ ਕੋਈ 40-50 ਵਾਰੀ ਆਈਫੋਨ ਜਿਹਦੀ ਬੈਟਰੀ ਚੰਗੀ ਤਗੜੀ ਹੁੰਦੀ ਹੈ, ਜਿਹੜੇ ਆਮ ਫੋਨ ਸਸਤੇ ਨੇ ਉਹਨਾਂ ਦੀ ਬੈਟਰੀ ਦੀ ਕਪੈਸਿਟੀ ਵੀ ਘੱਟ ਹੁੰਦੀ ਹੈ। ਆਈਫੋਨ ਜਿਹੜਾ ਉਹਦੀ ਕਪੈਸਿਟੀ ਨੂੰ ਅਗਰ ਦੇਖੋ ਤਾਂ ਕੋਈ 50-60 ਵਾਰੀ ਚਾਰਜ ਹੋ ਜਾਂਦਾ ਇੱਕ ਯੂਨਿਟ ਬਿਜਲੀ ਦੇ ਵਿੱਚ। ਲੇਕਿਨ ਜੇਦਾ ਜੀ ਨੇ ਮੈਂ ਦੱਸਿਆ ਨਾ ਵੀ ਉਹਨਾਂ ਦੀ ਦਾਨਸ਼ਵਰੀ ਇਹੋ ਜਿਹੀ ਹੈ, ਜਿਹੜੀ ਕਿਸੇ ਨੇ ਗੱਲ ਕੰਨ 'ਚ ਪਾ ਦਿੱਤੀ ਉਹਨਾਂ ਦਾਨਸ਼ਵਰ ਬਣ ਕੇ। ਅੱਛਾ, ਤੁਹਾਨੂੰ ਲੱਗ ਰਿਹਾ ਹੋਏਗਾ मैं गलत बयानी कर रहा, सुन लो की कहते हैं। उसकी वजह क्या है इस क्राइसिस की? सबसे बड़ी वजह क्या है? यानी बहुत सारी मल्टीपल रीजन है, बड़ा एक बता दीजिए। तीन बड़ी रीजन है। जो सबसे बड़ी रीजन है ना, सबसे बड़ी रीजन वो मोबाइल फोन के चार्जर है। अच्छा, हाँ, 25 करोड़ लोग हैं, 18 करोड़ मोबाइल है, ठीक है, और मोबाइल फोन के जो चार्जर है, अब 18 करोड़ लोग जो फोन चार्ज कर रहे हैं, अगर आप आधा यूनिट भी लगा ले उसका बिजली का, चले आधा यूनिट लगा लेते हैं एक बिजली का ना, पूरे दिन के अंदर एक बंदा कंज्यूम कर रहा है, तो 9 करोड़ यूनिट ये होगा। और जब ये मोबाइल फोन अलाउ किए जा रहे थे पाकिस्तान के अंदर, उस वक्त सोचा नहीं था सारे बिजली के पैसे। दूसरा जितने चार्जर होते हैं आप देखें वो सॉकेट के अंदर लगे रहते हैं, जब वो बिजली कंटिन्यूसली कंज्यूम करते जा रहे होते हैं। हमने आदत नहीं लोगों को डाली कि आपने इसको स्विच खींचना है इसका। ਸੁਣ ਲਿਆ ਜੀ। ਉਹ ਮੇਰਾ ਮਤਲਬ ਇਹ ਉਹੀ ਹੈ, ਉਹਨਾਂ ਦੀ ਜਿਹੜੀ ਕੜਿਕ ਵਾਲੀ ਪਹਿਲੀ ਗੱਲ ਸੀ, ਉਹਨਾਂ ਨੇ ਇਹ ਸਹੁੰ ਖਾਧੀ ਹੈ ਕਿ ਉਹਨਾਂ ਨੇ ਕੋਈ ਗੱਲ ਥੱਲੇ ਡਿੱਗਣ ਨਹੀਂ ਦੇਣੀ, ਜਾਂ ਉਹਨਾਂ ਕੋਈ ਹਫਤਾ ਕੱਢਣਾ ਨਹੀਂ, ਬਲਕਿ ਮੈਂ ਤਾਂ ਆਨਾ ਅੱਜ ਕੱਲ੍ਹ ਕੋਈ ਦਿਨ ਨਹੀਂ ਕੱਢਦੇ ਵੀ ਜਦੋਂ ਤੱਕ ਉਹਨਾਂ ਦਾ ਮਖੌਲ ਨਾ ਉਡਾਈਏ। ਉਹਨਾਂ ਹਰ ਰੋਜ਼ ਤੁਹਾਨੂੰ ਸਾਨੂੰ ਕੋਈ ਇਹੋ ਜਿਹਾ ਮਟੀਰੀਅਲ ਦੇਣਾ ਜ਼ਰੂਰ ਹੈ ਵੀ ਉਹ ਚਲੋ, ਲੇਕਿਨ ਹੁਣ ਮੁਸੀਬਤ ਇਹਦੇ 'ਚ ਇਹ ਹੁੰਦੀ ਹੈ ਕਿ ਸਾਡੇ ਪਿੰਡਾਂ ਦੇ ਵਿੱਚ ਬੜੇ ਸਾਰੇ ਮਾਸੂਮ ਲੋਕ ਬੈਠੇ ਨੇ ਜਿਹੜੇ ਕਈ ਵਾਰੀ ਇਹੋ ਜਿਹੇ ਸੱਜਣਾਂ ਦੀਆਂ ਗੱਲਾਂ ਸੀਰੀਅਸ ਸਮਝ ਜਾਂਦੇ ਨੇ, ਔਰ ਉਹਨਾਂ ਨੂੰ ਲੱਗਦਾ ਵਾਕਈ ਜਿਹੜਾ ਚਾਰਜਰ ਲੱਗਾ ਹੋਇਆ ਸੌਕਟ ਦੇ ਵਿੱਚ ਉਹ ਵੀ ਬਿਜਲੀ ਖਾਣ ਡਿਆ, ਮੋਬਾਈਲ ਫੋਨ ਵੀ ਪਤਾ ਨਹੀਂ ਕਿੰਨੀ ਕੁ ਬਿਜਲੀ ਖਾਂਦਾ ਹੈ, ਉਹ ਵਿਚਾਰੇ ਦਿਲ ਕਰੇ ਤਾਂ ਮੋਬਾਈਲ ਫੋਨ ਹੀ ਇਸਤੇਮਾਲ ਕਰਨਾ ਛੱਡ ਦੇਣ। ਅਤੇ ਇਸ ਲਈ ਇਹ ਮਖੌਲ ਉਡਾਉਣਾ ਤਾਂ ਆਪਣੀ ਜਗ੍ਹਾ 'ਤੇ ਇਹੋ ਜਿਹੇ ਦੋਸਤਾਂ ਦੀਆਂ ਇਹੋ ਜਿਹੀਆਂ ਗੱਲਾਂ ਤੋਂ, ਲੇਕਿਨ ਇਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਤਾਂ 4 ਮਿੰਟ ਲੋਕਾਂ ਨੂੰ ਬੇਵਕੂਫ ਬਣਾ ਕੇ ਅਤੇ ਅੱਗੇ ਨਿਕਲ ਜਾਂਦੇ ਨੇ, ਲੇਕਿਨ ਉਹਦੇ ਨਾਲ ਲੋਕ ਜਿਹੜੇ ਭੋਲੇ ਲੋਕ ਹੁੰਦੇ ਨੇ ਉਹਨਾਂ ਦਾ ਕਿੱਡਾ ਨੁਕਸਾਨ ਕਰ ਦਿੰਦੇ ਨੇ। ਉਹ ਇਹਨਾਂ ਨੂੰ ਸੀਰੀਅਸ ਸਮਝਦੇ ਨੇ, ਵਾਕਈ ਦਾਨਸ਼ਵਰ ਸਮਝਦੇ ਨੇ ਵੀ ਅਕਲਮੰਦ ਲੋਕ ਨੇ, ਅਤੇ ਇਹਨਾਂ ਦੀਆਂ ਗੱਲਾਂ ਸੁਣ ਕੇ ਅਤੇ ਉਹ ਆਪਣੀ ਜ਼ਿੰਦਗੀ ਦੇ ਗਲਤ ਫੈਸਲੇ ਕਰ ਬੈਠਦੇ ਨੇ। ਮੈਨੂੰ ਇੱਥੋਂ ਇਜਾਜ਼ਤ ਦਿਓ, ਰੱਬ ਰੱਖਾ।